ਰੱਬ ਨੇ ਜਿੰਨੀ ਵੀ ਮਖਲੂਕ ਬਣਾਈ ਏ ਉਹਦੇ ਅੰਦਰ ਕੋਈ ਨਾ ਕੋਈ ਕੁਆਲਿਟੀ ਜ਼ਰੂਰ ਹੈ। ਉਹ ਬਗੈਰ ਮਕਸਦ ਤੋਂ ਪੈਦਾ ਨਹੀਂ ਕੀਤੀ ਗਈ। ਉਹਨਾਂ ਦੇ ਵਿੱਚ ਵੱਖੋ-ਵੱਖ ਕੁਆਲਿਟੀਆਂ ਨੇ। ਜਿਸ ਤਰ੍ਹਾਂ ਪੁਰਾਣੇ ਲੋਕੀ ਘਰਾਂ 'ਚ ਰਹਿਣ ਵਾਲੇ ਲੋਕ ਹਨੇਰੀ, ਮੀਂਹ, ਤੂਫਾਨ ਦਾ ਅੰਦਾਜ਼ਾ ਲਾ ਲੈਂਦੇ ਸਨ। ਇਸੇ ਤਰ੍ਹਾਂ ਜਾਨਵਰ ਤੇ ਪਰਿੰਦੇ ਵੀ ਟਾਈਮ ਤੋਂ ਪਹਿਲੇ ਹੀ ਮੀਂਹ ਹਨੇਰੀ ਦਾ ਪਤਾ ਲਾ ਲੈਂਦੇ ਨੇ। ਹੁਣ ਮਿਸਾਲ ਦੇ ਤੌਰ ਦੇ ਉੱਤੇ ਜੇ ਕੋਈ ਜ਼ਲਜ਼ਲਾ ਆਉਣ ਵਾਲਾ ਹੋਵੇ ਜਾਂ ਕੋਈ ਮੀਂਹ ਹਨੇਰੀ ਆਉਣ ਵਾਲੀ ਹੋਵੇ ਤੇ ਘੋੜਾ ਆਪਣੇ ਕੰਨ ਘਮਾਉਣ ਲੱਗ ਪੈਂਦਾ ਹੈ। ਇਸੇ ਤਰੀਕੇ ਦੇ ਨਾਲ ਮੀਂਹ ਪੈਣ ਤੋਂ ਪਹਿਲਾਂ ਕੀੜੀਆਂ ਆਪਣੇ ਖਾਣ ਪੀਣ ਦੀਆਂ ਸ਼ੈਵਾਂ ਇਕੱਠੀਆਂ ਕਰ ਲੈਂਦੀਆਂ ਨੇ। ਜਿੱਥੇ ਕੋਈ ਤੂਫਾਨ ਆਣਾ ਹੋਵੇ ਪਰਿੰਦੇ ਉਹ ਜਗ੍ਹਾ ਛੱਡ ਕੇ ਕਿਸੇ ਹੋਰ ਜਗ੍ਹਾ ਚਲੇ ਜਾਂਦੇ ਨੇ। ਇਹ ਐਸੀ ਕੁਆਲਿਟੀਆਂ ਨੇ ਜਿਨ੍ਹਾਂ ਨੂੰ ਵੇਖ ਕੇ ਅਕਲ ਜਿਹੜੀ ਏ ਉਹ ਹੈਰਾਨ ਪਰੇਸ਼ਾਨ ਰਹਿ ਜਾਂਦੀ ਏ। ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਕਿ ਕੀੜੀਆਂ ਨੂੰ ਕਿਸ ਤਰ੍ਹਾਂ ਪਤਾ ਲੱਗਦਾ ਏ ਕਿ ਮੀਂਹ ਪੈਣ ਵਾਲਾ ਹੈ, ਤੇ ਦੂਜਾ ਕੀੜੀਆਂ ਤੁਰਦਿਆਂ ਹੋਇਆਂ ਇੱਕ ਦੂਜੇ ਦੇ ਨਾਲ ਮੂੰਹ ਜੋੜ ਕੇ ਕੀ ਗੱਲਬਾਤ ਕਰਦੀਆਂ ਨੇ। ਕੁਰਾਨ ਮਜੀਦ ਦੇ ਵਿੱਚ ਆਉਂਦਾ ਏ ਤੇ ਜਦੋਂ ਸਲਮਾਨ ਅਲੈਹਿਸਲਾਮ ਨਿਕਲੇ ਆਪਣੇ ਪੂਰੇ ਲਸ਼ਕਰ ਦੇ ਨਾਲ, ਜਿਹਦੇ ਵਿੱਚ ਇਨਸਾਨ, ਜਿੰਨ ਤੇ ਸਾਰੇ ਜਾਨਵਰ ਸ਼ਾਮਲ ਸੀ, ਪੂਰੀ ਫੌਜ ਬਣਾ ਕੇ ਜਾਣ ਲੱਗੇ। ਜਦੋਂ ਉਹ ਵਾਦੀ ਨਮਲ ਚੋਂ ਲੰਘੇ, ਜਿਹੜੀ ਕੀੜੀਆਂ ਦੀ ਇੱਕ ਵਾਦੀ ਸੀ, ਇੱਕ ਕੀੜੀ ਨੇ ਦੂਜੀ ਨੂੰ ਆਖਿਆ, ਉਹ ਕੀੜੀਓ ਆਪਣੇ ਘਰਾਂ ਦੇ ਵਿੱਚ ਵੜ ਜਾਵੋ, ਕਿਤੇ ਇਹ ਨਾ ਹੋਵੇ ਸਲਮਾਨ ਤੇ ਇਹਦੀਆਂ ਫੌਜਾਂ ਤੁਹਾਨੂੰ ਮਿੱਧ ਦੇਣ ਤੇ ਤੁਹਾਨੂੰ ਇਹਦਾ ਪਤਾ ਵੀ ਨਾ ਲੱਗੇ। ਤੇ ਜਦੋਂ ਸਲਮਾਨ ਨੇ ਕੀੜੀ ਦੀ ਗੱਲ ਸੁਣੀ ਤੇ ਉਹ ਹੱਸ ਪਏ ਤੇ ਆਪਣੇ ਲਸ਼ਕਰ ਦਾ ਰੁਖ ਮੋੜ ਲਿਆ। ਇਹ ਤੁਹਾਨੂੰ ਦੱਸਦੇ ਚੱਲੀਏ ਕਿ ਸਲਮਾਨ ਅਲੈਹਿਸਲਾਮ ਦੇ ਬਾਰੇ ਦੇ ਵਿੱਚ ਆਖਿਆ ਜਾਂਦਾ ਹੈ ਕਿ ਉਹ ਜਾਨਵਰਾਂ, ਪਰਿੰਦਿਆਂ ਦੀਆਂ ਆਵਾਜ਼ਾਂ ਸੁਣ ਸਕਦੇ ਸੀ, ਸਮਝ ਸਕਦੇ ਸੀ। ਹੁਣ ਅਸੀਂ ਗੱਲ ਕਰਨੇ ਆਪਣੇ ਟੌਪਿਕ ਬਾਰੇ। ਅੱਜ ਦੀ ਸਾਇੰਸ ਸਾਨੂੰ ਦੱਸਦੀ ਏ ਕਿ ਕੀੜੀਆਂ ਆਵਾਜ਼ ਦੇ ਨਾਲ ਜਿਸ ਤਰ੍ਹਾਂ ਅਸੀਂ ਤੁਸੀਂ ਗੱਲ ਕਰਦੇ ਹਾਂ ਉਸ ਤਰ੍ਹਾਂ ਗੱਲਾਂ ਨਹੀਂ ਕਰਦੀਆਂ, ਬਲਕਿ ਉਹ ਡਾਟਾ ਪਾਸ ਕਰਦੀਆਂ ਨੇ। ਇਹਦਾ ਕੀ ਤਰੀਕਾ ਹੁੰਦਾ ਹੈ ਕਿ ਇਹ ਮੂੰਹ ਦੇ ਵਿੱਚੋਂ ਕੁਝ ਮਵਾਦ ਕੱਢ ਕੇ ਦੂਜੀ ਕੀੜੀ ਦੇ ਮੂੰਹ ਦੇ ਉੱਤੇ ਲਾ ਦਿੰਦੀਆਂ ਨੇ, ਜਿਹਦੇ ਨਾਲ ਸਾਹਮਣੇ ਆਉਣ ਵਾਲੀ ਕੀੜੀ ਉਹਦੀ ਗੱਲ ਨੂੰ ਸਮਝ ਲੈਂਦੀ ਏ। ਇਹ ਤੇ ਤੁਸੀਂ ਵੀ ਵੇਖਿਆ ਹੋਵੇਗਾ ਕਿ ਕੀੜੀਆਂ ਜਦੋਂ ਰੁਕ ਕੇ ਇੱਕ ਦੂਜੀ ਕੀੜੀ ਦੇ ਮੂੰਹ ਦੇ ਨਾਲ ਮੂੰਹ ਜੋੜਦੀਆਂ ਨੇ ਤੇ ਫਿਰ ਅੱਗੇ ਲੰਘ ਜਾਂਦੀਆਂ ਨੇ। ਇਹ ਬਿਲਕੁਲ ਉਸੇ ਤਰੀਕੇ ਦੇ ਨਾਲ ਸਿਸਟਮ ਕੰਮ ਕਰਦਾ ਹੈ ਜਿਸ ਤਰੀਕੇ ਦੇ ਨਾਲ ਮੋਬਾਈਲ ਫੋਨ ਦੇ ਵਿੱਚ ਤੁਸੀਂ ਇਨਫਰਾਰੈਡ ਇਸਤੇਮਾਲ ਕਰਦੇ ਹੋ। ਯਾਨੀ ਇੱਕ ਫੋਨ ਨੂੰ ਦੂਜੇ ਫੋਨ ਦੇ ਨਾਲ ਜੋੜ ਕੇ ਡਾਟਾ ਮੁੰਤਕਿਲ ਕੀਤਾ ਜਾਂਦਾ ਹੈ, ਟ੍ਰਾਂਸਫਰ ਕੀਤਾ ਜਾਂਦਾ ਹੈ। ਅੱਜ ਕੱਲ ਦੇ ਫੋਨ ਦੇ ਵਿੱਚ ਇਹਦੀ ਜਗ੍ਹਾ ਬਲੂਟੂਥ ਵੀ ਇਸਤੇਮਾਲ ਕੀਤੀ ਜਾਂਦੀ ਹੈ। ਇਹ ਚੀਜ਼ ਖਬਰੇ ਕੀੜੀਆਂ ਦੇ ਸਿਸਟਮ ਨੂੰ ਮੁੱਖ ਰੱਖ ਕੇ ਬਣਾਈ ਗਈ ਹੈ। ਹੁਣ ਆਉਂਦੇ ਹਾਂ ਦੂਜੀ ਗੱਲ ਵੱਲ ਕਿ ਕੀੜੀਆਂ ਨੂੰ ਕਿਸ ਤਰ੍ਹਾਂ ਪਤਾ ਲੱਗਦਾ ਹੈ ਕਿ ਮੀਂਹ ਪੈਣ ਵਾਲਾ ਹੈ। ਤੁਸੀਂ ਵੇਖਿਆ ਹੋਵੇਗਾ ਕਿ ਮੀਂਹ ਪੈਣ ਤੋਂ ਪਹਿਲਾਂ ਕੀੜੀਆਂ ਆਪਣੇ ਘਰ ਦੇ ਆਲੇ ਦੁਆਲੇ ਗੋਲ-ਗੋਲ ਚੱਕਰ ਲਾਉਣਾ ਸ਼ੁਰੂ ਕਰ ਦਿੰਦੀਆਂ ਨੇ। ਇਹਦੇ ਨਾਲ ਉਹ ਮਿੱਟੀ ਦੀਆਂ ਢੇਰੀਆਂ ਵੀ ਆਲੇ ਦੁਆਲੇ ਬਣਾ ਲੈਂਦੀਆਂ ਨੇ ਤਾਂ ਜੇ ਮੀਂਹ ਦਾ ਪਾਣੀ ਉਹਨਾਂ ਦੇ ਘਰ ਦੇ ਵਿੱਚ ਨਾ ਆ ਸਕੇ। ਜਿਸ ਤਰੀਕੇ ਦੇ ਨਾਲ ਪਰਿੰਦਿਆਂ ਦੇ ਕੋਲ, ਜਾਨਵਰਾਂ ਦੇ ਕੋਲ ਇੱਕ ਸੈਂਸਰ ਹੁੰਦਾ ਹੈ, ਕੀੜੀਆਂ ਦੇ ਵਿੱਚ ਵੀ ਕੁਦਰਤੀ ਤੌਰ ਤੇ ਇੱਕ ਸੈਂਸਰ ਮੌਜੂਦ ਹੈ, ਜਿਸ ਨੂੰ ਅੰਗਰੇਜ਼ੀ ਦੇ ਵਿੱਚ ਟੈਕਨੀਕਲ ਜ਼ਬਾਨ ਅੰਦਰ ਹਾਈਡਰੋਫੋਲਿਕ ਆਖਿਆ ਜਾਂਦਾ ਹੈ। ਜਦੋਂ ਹਵਾ ਦੇ ਵਿੱਚ ਨਮੀ ਵੱਧ ਜਾਂਦੀ ਹੈ ਤੇ ਇਹ ਸੈਂਸਰ ਇਹਨੂੰ ਮਹਿਸੂਸ ਕਰ ਲੈਂਦਾ ਹੈ। ਇਹ ਸੈਂਸਰ ਕੀੜੀਆਂ ਦੇ ਦਿਮਾਗ ਤੱਕ ਇਹ ਪੈਗਾਮ ਪਹੁੰਚਾਉਂਦਾ ਹੈ। ਇਸ ਤਰੀਕੇ ਦੇ ਨਾਲ ਕੀੜੀਆਂ ਨੂੰ ਮੀਂਹ ਪੈਣ ਤੋਂ ਪਹਿਲਾਂ ਹੀ ਪਤਾ ਲੱਗ ਜਾਂਦਾ ਹੈ ਤੇ ਉਹ ਆਪਣੇ ਖਾਣ ਪੀਣ ਦਾ ਇੰਤਜ਼ਾਮ ਆਪਣੇ ਘਰਾਂ ਦੇ ਵਿੱਚ ਕਰ ਲੈਂਦੀਆਂ ਨੇ। ਐਸੀ ਕੀੜੀਆਂ ਦੇ ਬਾਰੇ ਦੇ ਵਿੱਚ ਉਹ ਇਨਫੋਰਮੇਸ਼ਨ ਜਿਹਨੂੰ ਬਹੁਤ ਘੱਟ ਲੋਕ ਜਾਣਦੇ ਨੇ। ਉਮੀਦ ਕਰਦੇ ਹਾਂ ਕਿ ਤੁਹਾਨੂੰ ਅੱਜ ਦੀ ਇਹ ਵੀਡੀਓ ਜ਼ਰੂਰ ਪਸੰਦ ਆਈ ਹੋਵੇਗੀ।